ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਵੇਂ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ परवीन मसूद ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ ਜੀ परवीन, बहुत धन्यवाद। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ। ਜਦੋਂ ਪਾਕਿਸਤਾਨ 'ਚ ਅੱਜ 26 ਮਾਰਚ 2026 ਦਾ ਦਿਨ ਹੈ ਜਿਹੜਾ, ਉਹਦੀ ਥਾਂ 27 ਮਾਰਚ 2026 ਦਾ ਦਿਨ ਚੜ ਚੁੱਕਿਆ ਔਰ ਅਮਰੀਕਾ 'ਚ 26 ਮਾਰਚ ਡੁੱਬ ਚੁੱਕਿਆ ਹੈ। ਹਫ਼ਤੇ 'ਚ 5 ਦਿਨ ਖਬਰਾਂ ਲੈ ਕੇ ਆਉਂਦੇ ਜੀ ਅਸੀਂ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ। ਔਰ ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ ਦੀ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਇਹਦੇ ਤੇ ਵੀ ਵੇਖ ਸਕਦੇ ਹੋ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਜੀ 408 272 5200 4082725200। ਬਾਅਦ ਦੀਆਂ ਖਬਰਾਂ ਲੈ ਪਾਕਿਸਤਾਨੀ ਝੰਡੇ ਲੱਗੇ ਤੇਲ ਦੇ ਭਰੇ 10 ਅਮਰੀਕੀ ਜਹਾਜ਼ ਈਰਾਨ ਨੇ ਲੰਘਣ ਦਿੱਤੇ ਨੇ। ਡੋਨਲਡ ਟਰੰਪ ਹੋਰਾਂ ਦਾ ਤਾਜ਼ਾ ਬਿਆਨ ਹੈ, ਪਰ ਪਾਕਿਸਤਾਨ ਚੁੱਪ ਹੈ। ਕੀ ਜਾਣਕਾਰੀ? ਪਾਕਿਸਤਾਨ ਵੀ ਚੁੱਪ ਹੈ, ਈਰਾਨ ਵੀ ਚੁੱਪ ਹੈ। ਸਿਰਫ ਟਰੰਪ ਹੁਣੇ ਬੋਲਣ ਡੇ ਨੇ। ਗੱਲ ਇਹ ਹੈ ਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਆਖਿਆ ਕਿ ਈਰਾਨ ਨੇ ਅਮਰੀਕਾ ਨੂੰ ਬਹੁਤ ਵੱਡਾ ਤੋਹਫਾ ਦਿੱਤਾ, ਬਹੁਤ ਖੂਬਸੂਰਤ ਤੋਹਫਾ ਦਿੱਤਾ। ਗੋਲਮੋਲ ਗੱਲ ਸੀ ਕੀ ਹੈ। ਹੁਣ ਵਾਈਟ ਹਾਊਸ ਦੇ ਵਿੱਚ ਆਪਣੇ ਵਜ਼ੀਰਾਂ ਮਸ਼ੀਰਾਂ ਔਰ ਬਾਕੀ ਸਲਾਹਕਾਰਾਂ ਦੇ ਨਾਲ ਗੱਲਬਾਤ ਦੇ ਵਿੱਚ ਉਹਨਾਂ ਨੇ ਆਖਿਆ ਕਿ ਈਰਾਨ ਨੇ ਆਬਨਾਏ ਹਰਮਸ ਯਾਨੀ ਸਮੁੰਦਰੀ ਹੱਦ ਜਿਹੜੀ ਬੰਦ ਕੀਤੀ ਹੋਈ ਹੈ, ਉਹਦੇ ਚੋਂ 8 ਐਸੇ ਹਵਾਈ ਕਹਿ ਰਹੇ ਆ ਸਮੁੰਦਰੀ ਜਹਾਜ਼ ਲੰਘਣ ਦਿੱਤੇ ਨੇ ਜਿਹੜੇ ਤੇਲ ਦੇ ਭਰੇ ਸਨ ਔਰ ਉਹਨਾਂ ਉੱਤੇ ਪਾਕਿਸਤਾਨੀ ਝੰਡੇ ਲੱਗੇ ਸਨ। ਔਰ ਉਸ ਤੋਂ ਬਾਅਦ 2 ਹੋਰ ਐਸੇ ਜਹਾਜ਼ ਨੇ ਜਿਹੜੇ ਉਹਨਾਂ ਨੇ ਵੀ ਲੰਘਣ ਦਿੱਤਾ। ਟਰੰਪ ਹੋਣਾ ਦੇ ਇਸ ਬਿਆਨ ਤੋਂ ਬਾਅਦ ਹੁਣ ਥਰਥੱਲੀ ਇਹ ਮਚੀ ਹੈ ਕਿ ਕੀ ਇਹ 10 ਤੇ 10 ਤੇਲ ਦੇ ਜਹਾਜ਼ ਨੇ ਜਿਹੜੇ ਪਾਕਿਸਤਾਨ ਦੇ ਸਨ। ਪਾਕਿਸਤਾਨ ਨਾ ਹਾਂ ਕਰਨ ਡਿਆ, ਨਾ ਹੈ ਸਾਡਾ ਝੰਡਾ ਲੱਗਾ ਨੰਗੇ ਕਿੱਥੇ ਨੇ। ਸਾਨੂੰ ਤੇ ਆਪ ਨਹੀਂ। ਈਰਾਨ ਆ ਜਿਹੜਾ ਉਹ ਵੀ ਚੁੱਪ ਆ ਕਿ ਅੱਛਾ ਇਹ ਕਿਤੇ ਅਮਰੀਕਾ ਨੇ ਧੋਖਾ ਕੀਤਾ ਸਾਡੇ ਨਾਲ, ਇਹ ਪਾਕਿਸਤਾਨੀ ਝੰਡੇ ਲਾ ਕੇ। ਜ਼ਾਹਿਰ ਹੈ ਜਦੋਂ ਜਹਾਜ਼ ਉਸ ਏਰੀਏ 'ਚ ਆਉਂਦੇ ਕਮਿਊਨੀਕੇਸ਼ਨ ਹੁੰਦੀ ਹੈ ਵਾਇਰਲੈਸ ਨਾਲ ਜਾਂ ਉਹ ਐਲਾਨ ਹੁੰਦੇ ਨੇ, ਉਹਨਾਂ ਦੱਸਿਆ ਹੋਏਗਾ ਕਿ ਪਾਕਿਸਤਾਨੀ ਬੇੜੇ ਨੇ ਇਸ ਵੇਲੇ ਬਹਰਹਾਲ ਪਾਕਿਸਤਾਨ ਦੀ ਗੁੱਡੀ ਕਿਉਂਕਿ ਚੜੀ ਹੋਈ ਹੈ ਅਮਰੀਕਾ ਈਰਾਨ ਗੱਲਬਾਤ ਕਰਾਉਣ ਦੇ ਮਾਮਲੇ ਦੇ ਵਿੱਚ, ਉਹ ਜਹਾਜ਼ ਕਿਸੇ ਤਰ੍ਹਾਂ ਬਹਰਹਾਲ ਨਿਕਲ ਗਏ, ਤਬਾਹ ਨਹੀਂ ਹੋਏ, ਕੋਈ ਉਹਨਾਂ ਨੂੰ ਰੋਕ ਆ ਜਿਹੜੀ ਉਹ ਨਹੀਂ ਲਾਈ ਗਈ। ਸੋ ਪਾਕਿਸਤਾਨੀ ਝੰਡੇ ਦਾ ਇਹ ਫਾਇਦਾ ਹੈ ਜਿਹੜਾ ਇਹ ਹੁਣ ਟਰੰਪ ਹੋਣਾ ਨੇ ਚੁੱਕਿਆ ਹੈ, ਇਹਦਾ ਨੁਕਸਾਨ ਈਰਾਨ ਨੇ ਚੁੱਕਿਆ ਹੈ ਜਾਂ ਇਹਦਾ ਕੋਈ ਫਾਇਦਾ ਪਾਕਿਸਤਾਨ ਨੇ ਵੀ ਅਪੜਿਆ, ਇਹਦੇ ਤੱਕ ਬਹਰਹਾਲ ਕੋਈ ਗੱਲ ਨਹੀਂ ਆਉਂਦੀ। ਟਰੰਪ ਹੋਣਾ ਦੇ ਇਸ ਬਿਆਨ ਤੋਂ ਬਾਅਦ ਹਾਲਾ ਲਾਲਾ ਮਚੀ ਪਈ ਜੀ। ਜੈਸ਼ੰਕਰ ਨੇ ਪਾਕਿਸਤਾਨ ਨੂੰ ਬ੍ਰੋਕਰ ਜਾਂ ਦਲਾਲ ਕਹਿ ਦਿੱਤਾ ਹੈ। ਪਾਕਿਸਤਾਨ ਨੇ ਸਰਕਾਰੀ ਪੱਧਰ ਤੇ ਦਾ ਜਵਾਬ ਵੀ ਦੇ ਦਿੱਤਾ ਹੈ। ਸੋਸ਼ਲ ਮੀਡੀਆ ਤੇ ਇਹ ਖਬਰ ਟੌਪ ਟ੍ਰੈਂਡ ਤੇ ਜਾ ਰਹੀ ਹੈ। ਅਸਲ ਮਾਮਲਾ ਕੀ ਹੈ? ਮਾਮਲਾ ਜੀ ਇਹ ਹੈ ਕਿ ਇਸ ਵੇਲੇ ਭਾਰਤੀ ਸਰਕਾਰ ਦੇ ਉੱਤੇ ਦਬਾਅ ਤੇ ਹੈ। ਇਸਰਾਈਲ ਬੇਲੀ ਜੱਫੀਆਂ ਨੇ ਜਿਹੜੀਆਂ ਉਹ ਪੈਣ ਡੀਆਂ। ਰਾਹੁਲ ਗਾਂਧੀ ਹੋਣੇ ਨੇ ਜਿਹੜੇ ਉਹ ਕਹਿੰਦੇ ਨੇ ਕਿ ਮੋਦੀ ਦੀ ਪਾਲਿਸੀ ਹੈ ਜਿਹੜੀ ਉਹਨੇ ਪੂਰੇ ਜੱਗ 'ਚ ਸਾਡਾ ਨੱਕ ਵਢਾਤਾ ਹੈ, ਇਹ ਮਖੌਲ ਮਜ਼ਾਕ ਤੋਂ ਅੱਡ ਕੁਛ ਨਹੀਂ ਕਾ ਹੈ। ਉੱਥੇ ਇੱਕ ਦਬਾਅ ਤੇ ਹੈ ਕਿ ਈਰਾਨ ਹੈ ਜਿਹੜਾ ਈਰਾਨ ਦੇ ਨਾਲ ਓਪਨਲੀ ਇੰਡੀਆ ਤੇਲ ਖਰੀਦਦਾ। ਪਾਕਿਸਤਾਨ ਇੰਟਰਨੈਸ਼ਨਲ ਪਾਬੰਦੀਆਂ ਕਾਰਨ ਗਵਾਂਢ ਹੋਣ ਕਾਰਨ ਤੇਲ ਨਹੀਂ ਖਰੀਦ ਸਕਦਾ। ਪਾਕਿਸਤਾਨ ਹੈ ਜਿਹੜਾ ਉਹ ਗਵਾਦਰ ਪੋਰਟ ਬਣਾਉਂਦਾ ਹੈ ਤੇ ਇੰਡੀਆ ਭੱਜ ਕੇ ਜਾਂਦਾ ਕਿ ਅਸੀਂ 4 ਬਾਗ ਜਿਹੜੀ ਹੈ ਉਹ ਬਣਾਉਣੇ ਤੁਹਾਡੀ। ਸੋ ਹਰ ਮੌਕੇ ਦੇ ਉੱਤੇ ਭਾਰਤ ਦਾ ਝੁਕਾਓ ਈਰਾਨ ਨਾਲ ਇਸ ਕਰਕੇ ਰਿਹਾ ਕਿ ਪਾਕਿਸਤਾਨ ਦਾ ਗਵਾਂਢੀ ਮੁਲਕ ਆ ਔਰ ਇਹਨੂੰ ਇੱਕ ਪ੍ਰੌਕਸੀ ਦੇ ਤੌਰ ਤੇ ਵਰਤਣਾ ਹੀ ਵਰਤਣਾ ਹੈ। ਫਿਰ ਇਹਨਾਂ ਹਾਲਾਤਾਂ 'ਚ ਜਦੋਂ ਇਸਰਾਈਲ ਨੂੰ ਗੱਲ ਲਾ ਕੇ ਕਿਹਾ ਜਾਂਦਾ ਹੈ ਕਿ ਭਾਰਤ ਇਸਰਾਈਲੀਆਂ ਦਾ ਦੂਜਾ ਦੇਸ਼ ਹੈ, ਨੇਤਨਯਾਹੂ ਵੀ ਕੁਝ ਨਹੀਂ ਕਰ ਸਕੇ। ਇਹ ਕੀ ਮਾਮਲਾ ਕਿ ਈਰਾਨ ਵੀ ਸਾਡੇ ਹੱਥ 'ਚ ਸੀ, ਇਸਰਾਈਲ ਵੀ ਸਾਡੇ ਹੱਥ 'ਚ ਸੀ, ਸਾਡੇ ਵਿਹੜੇ ਬਹਿੰਦੇ ਅਸੀਂ ਮੰਜੀਆਂ ਡੋਲਦੇ ਕੋਈ ਗੱਲਬਾਤ ਹੋ ਜਾਂਦੀ, ਉਹ ਕੰਮ ਹੋਇਆ ਨਹੀਂ। ਹੁਣ ਪੂਰੀ ਦੁਨੀਆ ਨੂੰ ਇਹ ਪਤਾ ਹੈ ਕਿ ਈਰਾਨ ਅਮਰੀਕਾ ਦੀ ਜਿਹੜੀ ਵੀ ਕੋਈ ਗੱਲਬਾਤ ਚੱਲ ਰਹੀ ਹੈ ਸਿਰੇ ਚੜੇ ਜਾਂ ਨਾ ਚੜੇ, ਉਹਦੇ ਵਿੱਚ ਵਿਚੋਲੇ ਦਾ ਕੰਮ ਜਿਹੜਾ ਉਹ ਪਾਕਿਸਤਾਨ ਹੀ ਕਰਨ ਡਿਆ ਹੈ। ਗੋ ਕਿ ਉਹਨਾਂ ਨੇ ਆਪਣੀਆਂ 15 ਸ਼ਰਤਾਂ ਦਿੱਤੀਆਂ, ਉਹਨਾਂ ਆਪਣੀਆਂ 5 ਦਿੱਤੀਆਂ, ਅੱਗੇ ਗੱਲ ਵੱਧਦੀ ਹੈ ਜਾਂ ਨਹੀਂ ਵੱਧਦੀ। ਸਊਦੀ ਅਰਬ ਵੀ ਤੇ ਖੁਸ਼ ਆ, ਕਤਰ ਵੀ ਤੇ ਖੁਸ਼ ਆ ਕਿ ਪਾਕਿਸਤਾਨ ਕਮ ਸੇ ਕਮ ਈਰਾਨ ਨੂੰ ਮੰਦੇ ਕੰਮਾਂ ਤੇ ਮੰਦਾ ਕਹਿਣ ਡਿਆ। ਪਾਕਿਸਤਾਨ ਕੋਲ ਭਾਵੇਂ ਹੀ ਨਾ ਜ਼ੋਰ ਨਹੀਂ ਕਿ ਅਮਰੀਕਾ ਨੂੰ ਕਹੇ ਅੱਛਾ ਚੱਲ ਚੌਧਰੀ ਤੂੰ ਹੀ ਬਸ ਕਰ ਦੇ, ਪਰ ਉਹ ਇਸ ਵੇਲੇ ਚੌਧਰੀ ਜਿਹੜਾ ਜਾਂ ਅਮਰੀਕਾ ਜਿਹੜਾ ਉਹ ਪਾਕਿਸਤਾਨ ਦੇ ਰਾਹੀਂ ਗੱਲਬਾਤ ਕਰ ਰਿਹਾ ਨਾ। ਇਹ ਹੁਣ ਮਾਮਲੇ ਨੇ ਜਿਹੜੇ ਭਾਰਤ ਨੂੰ ਖਟਕਣ ਡੇ ਨੇ। ਭਾਰਤ 'ਚ ਆਪੋਜੀਸ਼ਨ ਜਮਾਤਾਂ ਦਾ ਇਹ ਕਹਿਣਾ ਹੈ ਕਿ ਨਰਿੰਦਰ ਮੋਦੀ ਦੀ ਕੀਤੀ ਕਤਰੀ ਹੈ ਜਿਹੜੀ ਉਹ ਸਾਨੂੰ ਭੁਗਤਣੀ ਪੈਣ ਡਈ ਹੈ ਕਿ ਅੱਜ ਜੱਗ ਦੇ ਵਿੱਚ ਸਾਨੂੰ ਕੋਈ ਮੂੰਹ ਨਹੀਂ ਲਾਉਣ ਡਿਆ। ਇਸ ਮਾਮਲੇ ਦੇ ਉੱਤੇ ਜੈਸ਼ੰਕਰ ਹੋਣਾ ਜਦੋਂ ਸਵਾਲ ਕੀਤਾ ਗਿਆ ਕਿ ਜੀ ਜਦੋਂ ਪਾਕਿਸਤਾਨ ਪਰਿਆ ਬਿਠਾਉਣ ਡਿਆ ਹੈ ਤੇ ਕੀ ਭਾਰਤ ਇਹਦੇ 'ਚ ਕਿਰਦਾਰ ਨਹੀਂ ਅਦਾ ਕਰ ਸਕਦਾ? ਉਹਨਾਂ ਆਖਿਆ ਜੀ ਅਸੀਂ ਪਾਕਿਸਤਾਨ ਦਾ ਬ੍ਰੋਕਰ ਜਾਂ ਦਲਾਲ ਲੈਂਗੇ। ਉਹਦੇ ਤੇ ਫਿਰ ਪਾਕਿਸਤਾਨੀ ਫਾਰਨ ਆਫਿਸ ਦੇ ਤਰਜਮਾਨ ਇੰਦਰਾਬੀ ਹੋਣਾ ਨੇ ਇਹ ਆਖਿਆ ਹੈ ਕਿ ਇਹ ਸਫਾਰਤੀ ਜ਼ੁਬਾਨ ਨਹੀਂ। ਦੇਖੋ ਕਿ ਜ਼ੈਲੈਂਸਕੀ ਹੁਣੇ ਜਦੋਂ ਅਮਰੀਕਾ ਆਏ ਸੀਗੇ, ਜਿੱਦਾਂ ਡੋਨਲਡ ਟਰੰਪ ਹੋਣਾ ਨੇ ਕੱਢਿਆ, ਪੂਰੀ ਦੁਨੀਆ 'ਚ ਆਖਿਆ ਗਿਆ ਕਿ ਇਹ ਡਿਪਲੋਮੈਟਿਕ ਜਿਹੜੇ ਅਦਬ ਆਦਾਬ ਨੇ ਉਹਨਾਂ ਦੇ ਖਿਲਾਫ ਹੈ। ਤੇ ਇਹ ਜ਼ੁਬਾਨ ਜਾਂ ਇਹ ਅਲਫਾਜ਼ੀ ਜਿਹੜੀ ਵਰਤੀ ਜਾ ਰਹੀ ਹੈ ਇਹ ਵੀ ਕਿਸੇ ਪਾਸਿਓਂ ਡਿਪਲੋਮੈਟਿਕ ਨਹੀਂ ਗਈ ਹੈ। ਇੱਕ ਤੇ ਇਹਦੇ ਤੇ ਨਿੰਦਿਆ ਉਹਨਾਂ ਨੇ ਕੀਤੀ, ਦੂਜਾ ਉਹਨਾਂ ਨੇ ਆਖਿਆ ਕਿ ਭਾਰਤ ਦੇ ਮੰਨਣ ਜਾਂ ਨਾ ਮੰਨਣ ਦੇ ਨਾਲ ਔਰ ਉਹਨਾਂ ਦੇ ਇਸ ਕਹਿਣ ਦੇ ਨਾਲ ਇਹ ਸਫਾਰਤੀ ਅਦਬ ਆਦਾਬ ਦੇ ਖਿਲਾਫ ਆ ਕੰਮ। ਪਰ ਦੁਨੀਆ ਇਸ ਵੇਲੇ ਪਾਕਿਸਤਾਨ ਦਾ ਲੋਹਾ ਮੰਨ ਰਹੀ ਹੈ, ਪਾਕਿਸਤਾਨ ਦੀ ਕਦਰ ਵੀ ਮੰਨ ਰਹੀ ਹੈ ਔਰ ਪਾਕਿਸਤਾਨ ਦੇ ਕੱਦ ਨੂੰ ਵੀ ਮੰਨ ਰਹੀ ਹੈ।
ਪਰਿਆ ਦੇ ਉੱਥੇ ਹੀ ਹੁੰਦੀ ਹੈ ਜਿਹੜੇ ਬੰਦੇ ਨੂੰ ਕੋਈ ਕਵੇ ਕਿ ਹਾਂ ਨੇ ਆਉਣ ਦੀ ਗੱਲ ਕਰੇਗਾ ਇਹ ਮਦਦਗਾਰ ਹੋ ਸਕਦਾ, ਨਹੀਂ ਇਹ ਸੁਲਝਿਆ ਆਦਮੀਆਂ ਨੇ, ਸੋਚ ਸਮਝ ਵਾਲਾ ਹੈ, ਨਹੀਂ ਸਿਆਣਾ ਆਦਮੀ। ਸੋ ਇਸ ਵੇਲੇ ਪਾਕਿਸਤਾਨ ਦਾ ਉਹ ਸਿੱਕਾ ਚਮਕਣ ਡਿਆ ਜਿਹੜਾ ਭਾਰਤ ਨੂੰ ਕਿਸੇ ਪਾਸੇ ਵੀ ਵਾਰੇ ਨਹੀਂ ਖਾਣ ਡਿਆ। ਉਹਦੇ ਤੋਂ ਬਾਅਦ ਇਹ ਬਿਆਨ ਉਹਨਾਂ ਨੇ ਦਿੱਤਾ। ਅੱਛਾ, ਪਾਕਿਸਤਾਨ 'ਚ ਇਹਦੇ ਤੇ ਜੋ ਵੀ ਖਾਜਾ ਆਸਫ ਹੋਣੇ ਨੇ ਜਿਹੜੇ, ਉਹਨਾਂ ਦਾ ਬੜਾ ਸਖਤ ਬਿਆਨ ਆਇਆ ਜਿਹੜੇ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਨੇ, ਕਿ ਕਿਉਂਕਿ ਆਪ ਜੈ ਸ਼ੰਕਰ ਹੋਣੇ ਨੇ ਜਿਹੜੇ ਮੋਦੀ ਦੇ ਦਲਾਲ ਨੇ, ਔਰ ਮੋਦੀ ਹੋਣੇ ਨੇ ਜਿਹੜੇ, ਚਲੋ ਅਸੀਂ ਨਹੀਂ ਰੇਡੀਓ ਤੇ ਉਹ ਦੁਹਰਾਉਂਦੇ ਗੱਲਾਂ, ਉਹਨਾਂ ਦੇ ਐਕਸ ਸਰਾਂ ਦੇ ਉੱਤੇ ਪਈਆਂ ਨੇ, ਜਿਹਨੂੰ ਲੋੜ ਹੈ ਉਹ ਜਾ ਕੇ ਪੜ੍ਹ ਸਕਦਾ ਹੈ। ਉਹਨਾਂ ਨੇ ਇਹ ਜਵਾਬ ਦਿੱਤਾ ਹੈ। ਇਸ ਤੋਂ ਬਾਅਦ ਭਾਰਤ ਦੇ ਅੰਦਰੋਂ ਵੀ ਹੁਕਮਰਾਨ ਧੜੇ ਦੀਆਂ ਮੁਖਾਲਫ ਸਿਆਸੀ ਪਾਰਟੀਆਂ ਨੇ ਜਿਹੜੀਆਂ, ਉਹਨਾਂ ਦਾ ਇਹ ਆਖਣਾ ਹੈ ਕਿ ਇਹ ਆਪਣੀ ਨਾਕਾਮੀ ਤੋਂ ਤਵੱਜੋ ਹਟਾਉਣ ਔਰ ਦੁਸ਼ਮਣ ਮੁਲਕ ਕਹਿ ਲਵੋ ਜਾਂ ਗਵਾਂਢੀ ਮੁਲਕ ਆ, ਉਹਨੂੰ ਇਹ ਕਹਿ ਕੇ ਤੇ ਆਪਣੀਆਂ ਨਾਕਾਮੀਆਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਸਖਤ ਇੱਕ ਦਬਾਅ ਹੈ। ਰਾਹੁਲ ਗਾਂਧੀ ਹੋਣਾ ਦਾ ਉਹ ਬਿਆਨ ਹੈ ਕਿ ਜੀ ਇਹ ਜਿਹੜੀਆਂ ਜੱਫੀਆਂ ਨੇ ਇਹਨਾਂ ਦਾ ਭਾਰਤ ਨੂੰ ਫਾਇਦਾ ਕੀ ਹੋਇਆ, ਉਹ ਵੀ ਮੰਤਰ ਤੇ ਹੈ। ਇਹ ਮਾਮਲਾ ਜਿਹੜਾ ਇਹਦੇ 'ਚ ਇੱਕ ਤੇ ਹੈ ਨਾ ਕਿ ਇੱਕ ਤੁਸੀਂ ਤਾੜੀ ਮਾਰੀ ਇਹਦੇ ਹਾਲਾ ਸ਼ਾਵਾ ਹੋਈ ਹੈ, ਭਾਰਤ 'ਚੋਂ ਵੀ ਕੋਈ ਬੱਲੇ ਬੱਲੇ ਨਹੀਂ ਲੱਭ ਰਹੀ। ਜੈ ਸ਼ੰਕਰ ਹੋਣਾ ਦੇ ਇਸ ਬਿਆਨ ਦੇ ਉੱਤੇ ਉਹਨਾਂ ਦੇ ਮੁਖਾਲਫ ਧੜੇ ਸਮੇਤ ਆਮ ਜਿਹੜਾ ਸੁਲਝਿਆ ਭਾਰਤੀ ਹੈ ਨਾ, ਉਹ ਵੀ ਕਹਿਣ ਡਿਆ ਕਿ ਇਹ ਕੀ ਇਹਨੇ ਕੀਤਾ। ਸੋ ਇਹ ਮਾਮਲੇ ਨੇ ਜੀ। ਔਰ ਇਸ ਵੇਲੇ ਪਾਕਿਸਤਾਨ ਔਰ ਭਾਰਤ ਦੋਵੇਂ ਮੁਲਕਾਂ ਦੇ ਲੋਕ ਤੇ ਫਿਰ ਤੁਹਾਨੂੰ ਪਤਾ ਹੈ ਕਿ ਮੀਮਸ ਬਣਾਉਣ 'ਚ ਮਾਹਿਰ ਨੇ, ਟੌਪ ਟ੍ਰੈਂਡ ਇਹਦੇ ਤੇ ਸੋਸ਼ਲ ਮੀਡੀਆ ਤੇ ਹੀ ਚੱਲ ਰਿਹਾ ਜੀ। ਇਮਰਾਨ ਖਾਨ ਦਾ ਪੁੱਤਰ ਕਾਸਮ ਖਾਨ ਨੇ ਯੂਐਨ 'ਚ ਮਰ ਕੇ 1.25 ਮਿੰਟ ਦੀ ਤਕਰੀਰ ਕੀਤੀ ਹੈ ਤੇ ਹੁਕਮਰਾਨ ਕਹਿੰਦੇ ਨੇ ਕਿ ਪਾਕਿਸਤਾਨ ਦੇ GSP+ ਤੇ ਹਮਲਾ ਹੋ ਗਿਆ। ਅਸਲ ਦੇ ਵਿੱਚ ਇਹ ਤਕਰੀਰ ਪਹਿਲਾਂ ਦੀ ਤੈਅ ਸੀਗੀ। ਯੂਐਨਓ ਦੇ ਹਿਊਮਨ ਰਾਈਟਸ ਕਾਉਂਸਲ ਦੇ ਵਿੱਚ ਇਹ ਤਕਰੀਰ ਹੈ ਜਿਹੜੀ ਇਹ ਕਾਸਮ ਖਾਨ ਨੇ ਕੀਤੀ, ਜਿਹੜਾ ਕਿ ਇਮਰਾਨ ਖਾਨ ਦਾ ਵੱਡਾ ਪੁੱਤਰ ਹੈ। ਉਹਨੇ ਯੂਐਨਓ ਦੀ ਵੈਬਸਾਈਟ ਦੇ ਉੱਤੇ ਵੀ ਔਰ ਪਲੇਟਫਾਰਮਸ ਦੇ ਉੱਤੇ ਵੀ ਇਹ ਤਕਰੀਰ ਮੌਜੂਦ ਹੈ। ਪ੍ਰਵੀਨ ਆਪ ਕਾਸਮ ਖਾਨ ਨੇ ਵੀ ਇਹ ਤਕਰੀਰ ਹੈ ਜਿਹੜੀ ਇਹਨੂੰ ਸ਼ੇਅਰ ਕੀਤਾ ਹੈ ਔਰ ਨਾਲ ਹੀ ਉਹਨਾਂ ਨੇ ਆਪਣੇ ਇੱਕ ਤਾਜ਼ਾ ਬਿਆਨ 'ਚ ਪਾਕਿਸਤਾਨੀ ਸਰਕਾਰ ਜਾਂ ਹੁਕਮਰਾਨਾਂ ਦੇ ਇਹਨਾਂ ਸਾਰੇ ਦਾਅਵਿਆਂ ਨੂੰ ਰੱਦ ਕੀਤਾ ਹੈ ਕਿ ਮੈਂ ਪਾਕਿਸਤਾਨ ਦੇ GSP+ ਦੇ ਉੱਤੇ ਹਮਲਾ ਕੀਤਾ ਹੈ। ਤਕਰੀਰ ਦੇ ਵਿੱਚ ਉਹਨੇ ਆਖਿਆ ਕਿ ਪਾਕਿਸਤਾਨ 'ਚ ਇਸ ਵੇਲੇ ਆਮ ਬੰਦੇ ਦੇ ਕੋਲੋਂ ਬੋਲਣ ਦੀ ਆਜ਼ਾਦੀ ਖੋਹ ਲਈ ਗਈ। ਹਕੂਮਤ ਹਰ ਤਰ੍ਹਾਂ ਆਮ ਬੰਦੇ ਦਾ ਜੀਣਾ ਔਖਾ ਕਰ ਰਹੀ ਹੈ। ਲੋਕਾਂ ਦੇ ਕੋਲ ਹਕੂਮਤ ਦੇ ਖਿਲਾਫ ਆਵਾਜ਼ ਚੁੱਕਣ ਵਾਸਤੇ ਕੋਈ ਮੌਕਾ ਨਹੀਂ ਰਹਿਣ ਦਿੱਤਾ ਗਿਆ। ਕਾਨੂੰਨਾਂ ਨੂੰ ਕਾਲੇ ਕਾਨੂੰਨ ਬਣਾ ਲਿਆ ਗਿਆ ਹੈ ਕਿਉਂਕਿ ਹੁਣ ਦੇ ਹੁਕਮਰਾਨ ਇਹ ਸਮਝਦੇ ਨੇ ਕਿ ਉਹਨਾਂ ਦੇ ਖਿਲਾਫ ਕੋਈ ਵੀ ਆਵਾਜ਼ ਉੱਠੇਗੀ, ਜਿਹੜੀ ਵੀ ਆਵਾਜ਼ ਉੱਠਦੀ ਉਹਨੂੰ ਉਹ ਜੁਰਮ ਸਮਝਦੇ ਨੇ। ਔਰ ਉਹਦੇ ਪ੍ਰੂਫ ਜਾਂ ਸਬੂਤ ਇਹ ਹੈ ਕਿ ਪਾਕਿਸਤਾਨ ਦਾ ਪੀਕੇ ਐਕਟ ਔਰ ਬਹੁਤ ਸਾਰੇ ਬਾਕੀ ਜਿਹੜੇ ਕਾਨੂੰਨ ਬਣਾਏ ਗਏ ਨੇ ਜਿਨ੍ਹਾਂ ਦੇ ਤਹਿਤ ਲੋਕਾਂ ਨੂੰ ਗ੍ਰਿਫਤਾਰ ਕਰਕੇ ਤੇ ਅੰਦਰ ਦੇਈ ਜਾਂਦੇ ਨੇ, ਇਹ ਉਹਦਾ ਪ੍ਰੂਫ ਹੈ। ਨਾਲ ਹੀ ਫਿਰ ਉਹਨਾਂ ਨੇ ਇਹ ਆਖਿਆ ਕਿ ਇਸ ਵੇਲੇ ਪਾਕਿਸਤਾਨ 'ਚ ਧਰਮ ਦਾ ਕਾਨੂੰਨ ਇੰਨਾ ਸਖਤ ਕਰ ਦਿੱਤਾ ਗਿਆ ਕਿ ਹੁਣ ਕਿਸੇ ਦੇ ਉੱਤੇ ਇਲਜ਼ਾਮ ਵੀ ਲੱਗਦਾ ਤੇ ਉਹਨੂੰ ਉਮਰ ਕੈਦ ਹੋ ਜਾਂਦੀ ਹੈ। ਨਾਲੇ ਮੇਰਾ ਪਿਓ ਹੈ ਜਿਹੜਾ, ਉਹਨੂੰ ਜੇਲ੍ਹ ਦੇ ਵਿੱਚ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਜਿਨ੍ਹਾਂ ਦਾ ਪਾਕਿਸਤਾਨ ਇੰਟਰਨੈਸ਼ਨਲੀ ਲਾਜ਼ ਦੇ ਤਹਿਤ ਪਾਬੰਦ ਹੈ। ਮੇਰੇ ਪਿਓ ਨੂੰ ਉਸ ਜੇਲ੍ਹ ਦੇ ਹਿੱਸੇ 'ਚ ਰੱਖਿਆ ਗਿਆ ਹੈ ਜਿਹੜੀ ਸਜ਼ਾਏ ਮੌਤ ਦੀ ਕੋਠੜੀ ਹੈ। ਸਥਿਤੀ ਉਹਦੀ ਠੀਕ ਨਹੀਂ, ਨਾ ਉਸ ਬਾਰੇ ਸਾਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ, ਨਾ ਡਾਕਟਰ ਨੂੰ ਉਹਦੇ ਤੱਕ ਪਹੁੰਚ ਦਿੱਤੀ ਜਾ ਰਹੀ ਹੈ। ਸੋ ਮੈਂ ਯੂਐਨਓ 'ਚ ਬਹਿ ਕੇ ਸਾਰੇ ਆਲਮੀ ਮੁਲਕਾਂ ਨੂੰ ਮੰਗ ਕਰਨਾ ਆ ਕਿ ਪਾਕਿਸਤਾਨ ਨੂੰ ਉਹਦੇ ਉਹ MOUs ਜਾਂ ਉਹ ਸਮਝੌਤੇ ਜਿਹੜੇ ਉਹਨੇ ਸਾਈਨ ਕੀਤੇ ਨੇ ਕਿ ਉਹ ਇਹਨਾਂ ਕਾਨੂੰਨਾਂ ਦਾ ਰਾਖਾ ਬਣੇਗਾ, ਇਹਨਾਂ ਦੀ ਪਾਬੰਦੀ ਕਰੇਗਾ, ਉਹ ਯਾਦ ਕਰਾਏ ਜਾਣ। ਔਰ ਮੈਂ ਮੰਗ ਕਰਨਾ ਕਿ ਪਾਕਿਸਤਾਨ 'ਚ ਮੇਰੇ ਪਿਓ ਸਮੇਤ ਜਿੰਨੇ ਸਿਆਸੀ ਇਸ ਵੇਲੇ ਕੈਦੀ ਮੌਜੂਦ ਨੇ ਉਹਨਾਂ ਸਾਰਿਆਂ ਕੈਦੀਆਂ ਨੂੰ ਰਿਹਾ ਕੀਤਾ ਜਾਏ। ਇਹਨਾਂ ਆ ਗਿਆ ਜੀ, ਵੇਖੋ ਇਹ ਤੇ GSP+ ਦੇ ਉੱਤੇ ਹਮਲਾ ਹੈ। GSP+ ਇਹ ਹੈ ਕਿ ਯੂਰਪੀ ਮੰਡੀਆਂ ਨੇ ਔਰ ਯੂਰਪੀ ਯੂਨੀਅਨ ਨੇ ਪਾਕਿਸਤਾਨੀ ਸ਼ੈਵਾਂ ਨੂੰ ਔਰ ਪਾਕਿਸਤਾਨ ਤਰ੍ਹਾਂ ਜਿਹੜੇ ਅੰਡਰ ਡਿਵੈਲਪ ਮੁਲਕ ਨੇ ਜਿਹੜੇ, ਉਹਨਾਂ ਦੇ ਮਾਲ ਨੂੰ, ਸੌਦੇ ਨੂੰ, ਪ੍ਰੋਡਕਟਸ ਨੂੰ ਆਪਣੀਆਂ ਮੰਡੀਆਂ ਤੱਕ ਪਹੁੰਚ ਦਿੱਤੀ ਹੁੰਦੀ ਹੈ। ਪਰ ਉਹਦੇ ਬਦਲੇ ਆਖਿਆ ਹੁੰਦਾ ਕਿ ਤੁਸੀਂ ਉੱਥੇ ਇਨਸਾਨੀ ਹੱਕ ਨੇ ਜਿਹੜੇ ਉਹਨਾਂ ਦੀ ਪਾਸਦਾਰੀ ਕਰੋਗੇ, ਲੇਬਰ ਲਾਜ਼ ਦੀ ਪਾਸਦਾਰੀ ਕਰੋਗੇ, ਤੁਹਾਨੂੰ ਅਸੀਂ ਟੈਕਸ ਦੀ ਤੇ ਬਾਕੀ ਸਾਰੇ ਮਾਮਲਿਆਂ ਦੇ ਮੱਧ ਵਿੱਚ ਕੋਈ ਛੋਟਾ ਜਿਹੜੀ ਉਹ ਦਿੰਨੇ ਆ। ਤੇ ਇਹਦੇ 'ਚ ਉਹ ਕਾਸਮ ਨੇ ਕਿੱਥੇ ਕਹਿਤਾ ਹੈ ਕਿ ਜੀ ਇਹਨਾਂ ਦਾ GSP+ ਜਿਹੜਾ ਉਹ ਵਾਪਸ ਲੈ ਲਿਆ ਜਾਏ, ਜਦਕਿ ਆਪ ਵਜ਼ਾਹਤ ਕਰ ਰਹੇ। ਪਰ ਸਰਕਾਰ ਹੁਣ ਕਿਉਂਕਿ ਉਹ ਲੱਗੇ ਇਲਜ਼ਾਮਾਂ ਦਾ ਜਵਾਬ ਕੋਈ ਨਹੀਂ, ਪੀਕਾ ਐਕਟ ਹੈ, ਲੋਕਾਂ ਦੀਆਂ ਗ੍ਰਿਫਤਾਰੀਆਂ ਹੈ, ਸਿਆਸੀ ਕਾਦੀ ਹੈ, ਸੋ ਉਧਰੋਂ ਤਵੱਜੋ ਹਟਾਉਣ ਵਾਸਤੇ ਇਹ ਕਿਹਾ ਗਿਆ ਵੇਖੋ ਜੀ, ਇਹ ਵੇਖੋ ਇਹਨੇ ਕੀ ਕਰ ਦਿੱਤਾ। ਸੋ ਹਮਦਰਦੀਆਂ ਸਮੇਟਣ ਦੀ ਔਰ ਆਪਣੇ ਹਾਮੀਆਂ ਨੂੰ ਨਾਲ ਰੱਖਣ ਲਈ ਔਰ ਉੱਠਦੀਆਂ ਆਵਾਜ਼ਾਂ ਨੂੰ ਮੈਂ ਇਹ ਸਮਝਣਾ ਕਿ ਰੋਲਾ ਪਾ ਕੇ ਇੰਨਾ ਕੁ ਰੋਲਾ ਪਾਓਗੇ ਜਿਹੜੀ ਆਵਾਜ਼ ਉੱਠ ਰਹੀ ਹੈ ਥੱਲੇ ਦਬ ਜਾਏ, ਇਹੋ ਹੀ ਇੱਕ ਹਰਬਾ ਵਰਤਿਆ ਗਿਆ ਜੀ। ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੇ ਮੁਰਾਦ ਸਈਦ ਨੂੰ ਸੈਨੇਟ ਦੀ ਸੀਟ ਤੋਂ ਫਾਰਗ ਕਰ ਦਿੱਤਾ ਹੈ। ਕੀ ਜਾਣਕਾਰੀ ਹੈ ਜੀ, ਜਦੋਂ ਦੇ ਇਮਰਾਨ ਖਾਨ ਹੁਣੇ ਗ੍ਰਿਫਤਾਰ ਹੋਏ ਨੇ, ਮੁਲਕ ਭਰ ਦੇ ਵਿੱਚ ਹੰਗਾਮੇ, ਅੱਗਾਂ ਲਾਉਣ, ਤੋੜ ਭੰਨ ਕਰਨ, ਸਰਕਾਰੀ ਦਫ਼ਤਰਾਂ ਤੇ ਹਮਲਾ, ਆਰਮੀ ਦੀਆਂ ਟਿਕਾਣਿਆਂ ਤੇ ਹਮਲਾ, ਇਹ ਸਾਰੇ ਇਲਜ਼ਾਮਾਂ ਦੇ ਵਿੱਚ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਇੱਕ ਅਤਗਰਦੀ ਦੀ ਅਦਾਲਤ ਹੈ ਜਿਹੜੀ ਰਾਵਲਪਿੰਡੀ ਦੀ ਉਹਨੇ। ਅੱਛਾ, ਗੱਲ ਇਹ ਹੈ ਕਿ ਜਦੋਂ ਦੇ ਇਮਰਾਨ ਖਾਨ ਹੁਣੇ ਗ੍ਰਿਫਤਾਰ ਨੇ, ਮੁਰਾਦ ਸਈਦ ਹੁਣੇ ਮੰਜ਼ਰ ਤੋਂ ਗਾਇਬ ਨੇ, ਕਿੱਥੇ ਲੁਕੇ ਨੇ ਇਹਨਾਂ ਦੇ ਟਿਕਾਣੇ ਦਾ ਵੀ ਨਹੀਂ ਪਤਾ ਲੱਗ ਰਿਹਾ। ਪਰ ਇਹ ਪਿੱਛੇ ਜਿਹੜੀਆਂ ਚੋਣਾਂ ਹੋਈਆਂ ਉਹਦੇ ਵਿੱਚ ਸੈਨੇਟ ਦੀ ਸੀਟ ਦੇ ਉੱਤੇ ਇਹ ਸੈਨੇਟਰ ਹੋ ਗਏ KPK ਸੂਬੇ ਤੋਂ, ਕਿਉਂਕਿ ਸਰਕਾਰ ਹੀ ਉੱਥੇ ਇਹਨਾਂ ਦੀ। ਉਸ ਤੋਂ ਬਾਅਦ ਅਦਾਲਤੀ ਫੈਸਲਾ ਜਿਹੜਾ ਉਹਦੇ ਤਹਿਤ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੇ ਇਹਨਾਂ ਨੂੰ ਨਾਅਹਿਲ ਕਰਾਰ ਦੇ ਦਿੱਤਾ ਹੈ ਕਿ ਇੱਕ ਮੁਜਰਮ ਹੈ ਜਿਹਦੇ ਉੱਤੇ ਜੁਰਮ ਸਾਬਤ ਹੁੰਦਾ ਹੈ, ਕਿਉਂਕਿ ਅਦਾਲਤ ਵੀ ਇਹ ਪੇਸ਼ ਨਹੀਂ ਹੋਏ। ਅਦਾਲਤ ਪੇਸ਼ ਹੁੰਦੇ ਤੇ ਗ੍ਰਿਫਤਾਰ ਕਰ ਲਏ ਜਾਂਦੇ ਔਰ ਉਹ ਸਲੂਕ ਹੁੰਦਾ ਜਿਹੜਾ ਬਾਕੀ ਲੀਡਰਸ਼ਿਪ ਦੇ ਨਾਲ ਹੈ। ਇਸ ਲਈ ਇਹ ਕਿਤੇ ਲੁਕੇ ਪਏ ਨੇ। ਅੰਦਾਜ਼ਾ ਇਹੋ ਹੀ ਹੈ KPK ਸੂਬੇ 'ਚ ਕਿਤੇ ਲੁਕੇ ਨੇ।
ਅੱਛਾ, ਫਿਰ ਇਹਨਾਂ ਨੇ ਪਿੱਛੇ ਜੇ ਆਪ ਵੀ ਬਿਆਨ ਦਿੱਤਾ ਮਾਰਚ ਮਹੀਨੇ ਦੇ ਅੱਧ 'ਚ ਕਿ ਮੈਂ ਜੀ ਇਹ ਸੀਟ ਛੱਡ ਦਾਂਗਾ। ਸੀਟ ਇਹਨਾਂ ਨਹੀਂ ਛੱਡੀ, ਉਹਦੇ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੇ ਆਪ ਇਹਨਾਂ ਨੂੰ ਨਾਅਹਿਲ ਕਰਾਰ ਦੇ ਕੇ ਸੀਟ ਵਿਹਲੀ ਕਰ ਦਿੱਤੀ ਹੈ ਔਰ ਹੁਣ ਆਖਿਆ ਕਿ ਉਹਦੇ ਤੇ ਨਵੇਂ ਸਿਰਿਓਂ ਚੋਣਾਂ ਹੋਣਗੀਆਂ। ਜੀ, ਵੈਸੇ ਤਾਂ ਮਸੂਦ ਪਾਕਿਸਤਾਨ ਪਰਾਹੁਣਚਾਰੀ ਦੇ ਵਿੱਚ ਬੜਾ ਮਸ਼ਹੂਰ ਹੈਗਾ, ਪਰ ਪਾਕਿਸਤਾਨ ਨੇ ਆਖਿਆ ਕਿ ਦੂਜੇ ਮੁਲਕਾਂ ਦੇ ਮੁਸਾਫਰ ਜਹਾਜ਼ ਆਉਂਦੇ ਆ ਆਪਣਾ ਤੇਲ ਨਾਲ ਲੈ ਕੇ ਆਉਣ ਤੇ ਆਪਣੇ ਮੁਲਕ ਦੀ 에ਅਰਲਾਈਨ ਦਾ ਵੀ ਮੰਦਾ ਹੀ ਹਾਲ ਹੈ। ਕੀ ਅਪਡੇਟ ਹੈ ਤੁਹਾਡੇ? ਅਪਡੇਟ ਤੇ ਸਾਰੀ ਤੁਸੀਂ ਦੇਤੀ ਜੀ। ਇਹਦਾ ਅਪਡੇਟ ਉਹੀ ਹੈ ਕਿ ਸਾਡੇ ਤੇ ਨਾ ਰਹਿਣਾ, ਜਾਗਦੇ ਰਹਿਣਾ, ਆਪਣਾ ਤੇਲ ਪਾਣੀ ਲੈ ਕੇ ਆਣਾ। ਸਾਡੇ ਕੋਲ ਤੇ ਆਪਣੇ ਜੋਗਾ ਵੀ ਨਹੀਂ ਜੇ ਹੈ। ਹੁਣ ਇੰਟਰਨੈਸ਼ਨਲ ਫਲਾਈਟਾਂ ਉਦਾਂ ਤੇ ਪੂਰਾ ਐਵੀਏਸ਼ਨ ਸਿਸਟਮ ਹੈ ਜਿਹੜਾ ਉਹ ਸਾਰਾ ਇਸ ਪਾਸੇ ਦਾ ਦਬਾਅ ਦਾ ਸ਼ਿਕਾਰ ਆ, ਈਰਾਨ ਜੰਗ ਕਾਰਨ ਔਰ ਬਾਕੀ ਸਾਰੇ ਮਾਮਲਿਆਂ ਕਾਰਨ। ਉਹਦੇ 'ਚ ਪਾਕਿਸਤਾਨ ਦਾ ਇਹ ਕਹਿਣਾ ਹੈ ਕਿ ਸਾਡੇ ਕੋਲ ਜੈਟ ਫਿਊਲ ਹੈ ਜਿਹੜਾ, ਔਰ ਇਹ ਕਹਿ ਲਵੋ ਕਿ ਨੋਟਮ ਜਿਹੜਾ ਇੰਟਰਨੈਸ਼ਨਲ ਇੱਕ ਮਹਿਕਮਾ ਹੈ ਹਵਾਬਾਜ਼ੀ ਦਾ, ਇਹ ਉਹਨੂੰ ਮਾਰਚ ਦੇ ਮਹੀਨੇ ਦੇ ਸ਼ੁਰੂ 'ਚ ਹੀ ਪਾਕਿਸਤਾਨ ਨੇ ਕਹਿਤਾ ਸੀ ਕਿ ਜੀ ਸਾਡੇ ਇੱਥੇ ਹੋ ਸਕਦਾ ਹੈ ਕਿ ਆਪਣੀ 에ਅਰਲਾਈਨ ਜੋਗੇ ਵਸਾਇਲ ਨਾ ਹੋਣ, ਇਸ ਲਈ ਕੋਈ ਜਹਾਜ਼ ਜਦੋਂ ਪਾਕਿਸਤਾਨ ਮੁਸਾਫਰ ਲੈ ਕੇ ਆਉਂਦਾ ਤੇ ਰਾਹ 'ਚ ਉਹਦਾ ਜਿੱਥੇ ਵੀ ਕੁਛ ਹੈ ਉਹ ਉੱਥੋਂ ਵਾਧੂ ਤੇਲ ਹੈ ਜਿਹੜਾ ਉਹ ਪਵਾ ਲਵੇ, ਤਾਂ ਜੇ ਪਾਕਿਸਤਾਨ 'ਚ ਸਵਾਰੀਆਂ ਲਾ ਕੇ ਤੇ ਉਹਦੇ ਕੋਲ ਵਾਪਸੀ ਦਾ ਕਿਰਾਇਆ ਭਾੜਾ ਜਿਹੜਾ ਉਹ ਮੌਜੂਦ ਹੋਵੇ। ਇਹ ਸਾਡੇ ਤੇ ਨਾ ਰਵੇ, ਉਹ ਨਾ ਹੋਏ ਕਿ ਸਾਡੇ ਟੈਂਕਰ ਵੀ ਵਿਹਲੇ ਹੋਏ ਹੋਣ। ਰਹੀ ਗੱਲ 에ਅਰਲਾਈਨ ਦੀ ਤੇ ਜੀ ਇੱਕ ਦਿਨ 'ਚ 15 16 에ਅਰਲਾਈਨਾਂ ਦੀਆਂ ਜਿਹੜੀਆਂ ਫਲਾਈਟਾਂ ਨੇ ਉਹ ਕੈਂਸਲ ਹੋ ਰਹੀਆਂ, ਬਹੁਤ ਨੁਕਸਾਨ ਹੋ ਰਿਹਾ ਆ। ਸਿਰਫ ਇੱਕ ਕਹਿੰਦੇ ਨੇ ਕਿ ਕੈਨੇਡਾ ਦੇ ਵਾਸਤੇ ਪਾਕਿਸਤਾਨ ਤੋਂ ਡਾਇਰੈਕਟ ਜਿਹੜੀ ਉਹ ਫਲਾਈਟ ਚੱਲ ਰਹੀ ਹੈ, ਬਾਕੀ ਆਲਮੋਸਟ ਪੂਰੀ ਦੁਨੀਆ ਵਾਸਤੇ ਪਾਕਿਸਤਾਨੀ 에ਅਰਲਾਈਨ ਦਾ ਪੱਠਾ ਬਹਿ ਚੁੱਕਿਆ ਹੈ। ਕੋਈ ਫਲਾਈਟ ਹੈ ਜਿਹੜੀ ਉਡਾਨ ਨਹੀਂ ਭਰ ਰਹੀ, ਗੈਰ ਮੁਲਕੀ ਫਲਾਈਟਾਂ ਜਿਹੜੀਆਂ ਆ ਰਹੀਆਂ ਨੇ ਉਹੀ ਮੁਸਾਫਰ ਲੈ ਕੇ ਜਾ ਰਹੀਆਂ। PIA ਹਾਲ ਜਿਹੜਾ ਉਹ ਸਿਰਫ ਇੱਕੋ ਰੂਟ ਦੀ ਅਪਡੇਟ ਹੈ ਸਾਡੇ ਕੋਲ ਜੀ। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚ ਅਸੀਂ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰ ਕਰਨੇ ਹੁੰਦੇ ਆ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਸਮੇਤ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਪ੍ਰਵੀਨ ਉਹਦੇ ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਹਫ਼ਤੇ 'ਚ 5 ਦਿਨ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਅਸੀਂ ਲੈ ਕੇ ਆਉਂਦੇ ਆ। ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤੇ ਉਹਦੇ ਲਈ ਟੈਲੀਫੋਨ ਨੰਬਰ ਪ੍ਰਵੀਨ ਤੁਹਾਨੂੰ ਦੱਸਣਗੀਆਂ, ਪਰ ਉਸ ਤੋਂ ਪਹਿਲੇ ਦੱਸ ਜਾਈਏ ਕਿ ਸਾਰੀਆਂ ਮਸ਼ੀਨਰੀਆਂ, ਇਕਵਿਪਮੈਂਟ, 16 ਰੇਡੀਓ ਸਟੇਸ਼ਨ ਔਰ ਸਾਰੇ ਡਿਜੀਟਲ ਪਲੇਟਫਾਰਮਸ ਨੇ ਜਿਹੜੇ ਇਹਨਾਂ ਦੇ ਕੁਝ ਖਰਚੇ ਵੀ ਹੁੰਦੇ ਨੇ। ਅਸੀਂ ਪੰਜਾਬੀ ਰੇਡੀਓ USA ਨੂੰ ਸਪੋਰਟ ਕਰਨ ਵਾਸਤੇ ਤੁਹਾਨੂੰ ਕਹਿੰਦੇ ਆ, ਉਹ ਵਪਾਰ, ਉਹ ਬਿਜ਼ਨਸ, ਉਹ ਸਟੋਰ ਜਿੱਥੇ ਤੁਸੀਂ ਸ਼ਾਪਿੰਗ ਕਰਨ ਲਈ ਜਾਂਦੇ ਜੇ, ਉੱਥੇ ਜਾ ਕੇ ਪੰਜਾਬੀ ਰੇਡੀਓ USA ਤੇ ਉਹਨਾਂ ਨੂੰ ਐਡਵਰਟਾਈਜ਼ਮੈਂਟ ਕਰਨ ਵਾਸਤੇ ਵੀ ਜ਼ਰੂਰ ਕਹੋ। ਤੁਸੀਂ ਪੰਜਾਬੀ ਰੇਡੀਓ USA ਦੇ ਸਪੋਕਸਪਰਸਨ ਬਣਨਾ ਹੈ ਔਰ ਤੁਸੀਂ ਪੰਜਾਬੀ ਰੇਡੀਓ USA ਦੇ ਵਕੀਲ ਬਣਨਾ ਹੈ। ਦੱਸੋ ਕਿ ਪੰਜਾਬੀ ਰੇਡੀਓ USA ਕਿੱਡੀ ਤਾਕਤਵਰ ਆਵਾਜ਼ ਹੈ ਔਰ ਇਹਦੇ ਤੇ ਐਡਵਰਟਾਈਜ਼ਮੈਂਟ ਕੀਤਿਆਂ ਉਹਨਾਂ ਸਟੋਰਸ ਜਾਂ ਉਹਨਾਂ ਬਿਜ਼ਨਸ ਨੂੰ ਕੀ ਫਾਇਦਾ ਹੋ ਸਕਦਾ ਹੈ। ਸੋ ਇਹ ਕੰਮ ਜ਼ਰੂਰ ਕਰਿਆ ਕਰੋ ਤੇ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਬੜਾ ਸਾਡਾ ਸਾਰਿਆਂ ਦਾ ਰੱਬ ਰਾਖਾ।